ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਸ਼ਨੀਚਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-25 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਨਾਲ ਹੀ ਫ੍ਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਆਮ ਆਦਮੀ ਪਾਰਟੀ ਨੇ ਮਤਾ ਪਾ ਕੇ ਪਲਟੀ, ਉਧਰ ਜਰਨੈਲ ਵੀ ਮੁੱਕਰਿਆ। ਦੇਖੋ, ਆਮ ਆਦਮੀ ਪਾਰਟੀ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ 1984 ਸਿੱਖ ਕਤਲੇਆਮ ਦੇ ਮਾਮਲੇ ਤੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਰਾਜੀਵ ਗਾਂਧੀ ਆ, ਉਹਨਾਂ ਤੋਂ ਭਾਰਤ ਰਤਨ ਸਨਮਾਨ ਵਾਪਸ ਲੈਣ ਦਾ ਮਤਾ ਪਾਸ ਕੀਤਾ 81 ਤੇ ਇਹਦੇ ਤੋਂ ਹੁਣ ਕਿਨਾਰਾ ਕਰ ਲਿਆ। ਜਿਹੜੇ ਜਰਨੈਲ ਸਿੰਘ ਨੇ ਉਹ ਵੀ ਪਲਟੀ ਮਾਰ ਗਏ ਆ। ਉਹਨਾਂ ਨੇ ਮਾਮਲੇ ਨੂੰ ਮੀਡੀਆ ਦੇ ਸਾਹਮਣੇ ਉਜਾਗਰ ਕੀਤਾ ਸੀ। ਜਰਨੈਲ ਸਿੰਘ ਪਲਟੀ ਮਾਰ ਕੇ ਹੁਣ ਕਹਿੰਦੇ ਵੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣਾ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਮਤੇ ਦਾ ਹਿੱਸਾ ਹੀ ਨਹੀਂ ਸੀ, ਬਲਕਿ ਇਹ ਕਹਿੰਦਾ ਵੀ ਮੇਰੀ ਨਿੱਜੀ ਭਾਵਨਾ ਸੀਗੀ। ਤੇ ਉਹ ਹੁਣ ਕਹਿੰਦਾ ਵੀ ਮੈਂ ਵਿਧਾਨ ਸਭਾ ਦੇ ਬਾਹਰ ਆ ਕੇ ਦੱਸ ਰਿਹਾ ਤੇ ਇਹਨੂੰ ਤਕਨੀਕੀ ਗਲਤੀ ਕਰਾਰ ਦਿੱਤਾ। ਹੋਇਆ ਕੀ ਸੀਗਾ ਜੀ, ਜਰਨੈਲ ਸਿੰਘ ਨੇ ਜਦੋਂ ਸਦਨ ਦੀ ਕਾਰਵਾਈ ਚੱਲਦੀ ਸੀ ਤਾਂ ਉਦੋਂ 1984 ਦੇ ਜਿਹੜੇ ਸਿੱਖ ਕਤਲੇਆਮ ਨੂੰ ਭਾਰਤ ਦੀ ਕੌਮੀ ਰਾਜਧਾਨੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਮੰਨਿਆ। ਉਹ ਕਹਿੰਦਾ ਵੀ ਵਿਧਾਨ ਸਭਾ ਨੇ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਖਿਤਾਬ ਵਾਪਸ ਲਿਆ ਜਾਵੇ। ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ, ਉਹ ਕਹਿੰਦੀ ਵੀ ਮੈਂ ਇਸੇ ਚੀਜ਼ ਦੇ ਪੱਖ 'ਚ ਨਹੀਂ ਗਈ ਵੀ ਤੁਸੀਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਸਨਮਾਨ ਵਾਪਸ ਲਓ। ਉਹ ਕਹਿੰਦੀ ਵੀ ਠੀਕ ਆ, ਕਤਲੇਆਮ ਦੇ ਮਸਲੇ ਦੇ ਵਿੱਚ ਰਾਜੀਵ ਗਾਂਧੀ, ਇੰਦਰਾ ਗਾਂਧੀ ਨੂੰ ਦੋਸ਼ੀ ਕਰਾਰ ਦਿੰਦੇ ਆ ਜਾਂ ਉਹਨਾਂ ਦਾ ਨਾਮ ਆਉਂਦਾ, ਪਰ ਉਹਨਾਂ ਦੀਆਂ ਰਾਸ਼ਟਰ ਨੂੰ ਦੇਣਾ ਬਹੁਤ ਨਹੀਂ, ਇਸ ਕਰਕੇ ਉਹ ਵਾਕਆਊਟ ਕਰ ਗਏ। ਮੀਡੀਆ ਰਿਪੋਰਟਾਂ ਤੇ ਵੀ ਕਰਦੇ ਆ, ਲਿਖਦੇ ਆ ਕਿ ਉਹ ਵਾਕਆਊਟ ਕਰਕੇ ਫਿਰ ਜਦੋਂ ਵਾਕਆਊਟ ਕੀਤਾ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਫਿਰ ਖਬਰਾਂ ਇਹ ਵੀ ਆਈਆਂ ਕਿ ਕੇਜਰੀਵਾਲ ਨੇ ਅਲਕਾ ਨੂੰ ਆਪਣੇ ਵਿਧਾਇਕ ਦੇ ਉਹਦੇ ਤੋਂ ਹਟ ਜਾਣ ਦੇ ਲਈ ਵੀ ਕਿਹਾ। ਤੇ ਜਿਹੜੀ ਅਲਕਾ ਲਾਂਬਾ ਨੇ ਟਵਿੱਟਰ ਤੇ ਜਾਰੀ ਕੀਤੀ ਸੀ ਫੋਟੋ, ਉਹਦੇ ਵਿੱਚ ਰਾਜੀਵ ਗਾਂਧੀ ਦਾ ਨਾਮ ਵੀ ਸਾਫ਼ ਦਿਖਾਈ ਦੇ ਰਿਹਾ। ਪਰ ਹੁਣ ਮਨੀਸ਼ ਸਿਸੋਦੀਆ, ਜਿਨ੍ਹਾਂ ਨੂੰ ਸੰਕਟ ਮੋਚਨ ਵੀ ਕਹਿ ਸਕਦੇ ਆਪਾਂ ਆਮ ਆਦਮੀ ਪਾਰਟੀ ਦੇ, ਕਿਉਂਕਿ ਜਦੋਂ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਜਾਂ ਸੰਕਟ ਦੇ ਵਿੱਚ ਘਿਰੀ ਹੈ ਤਾਂ ਮਨੀਸ਼ ਸਿਸੋਦੀਆ ਨੇ ਹਮੇਸ਼ਾ ਪਾਰਟੀ ਨੂੰ ਇੱਕ ਅਲੱਗਾ ਤਰੀਕੇ ਨਾਲ ਡਿਫੈਂਡ ਕੀਤਾ। ਤੇ ਹੁਣ ਉਹ ਜਿਹੜੇ ਮਸਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮਨੀਸ਼ ਸਿਸੋਦੀਆ, ਉਹ ਕਹਿੰਦੇ ਵੀ ਕੋਈ ਮਤਾ ਨਹੀਂ ਪਾਸ ਹੋਇਆ, ਸਾਰਾ ਠੀਕਰਾ ਉਹਨਾਂ ਨੇ ਜਰਨੈਲ ਸਿੰਘ ਦੇ ਸਿਰ ਭੰਨਤਾ। ਉਹ ਕਹਿੰਦੇ ਕਿ ਭਾਵਨਾਵਾਂ ਦੇ ਵਿੱਚ ਰਹਿ ਕੇ ਇਹ ਬੰਦੇ ਨੇ ਅਜਿਹਾ ਕਹਿਤਾ, ਪਰ ਮਤਾ ਪਾਸ ਨਹੀਂ ਹੋਇਆ। ਅਜੇ ਮਾਕਨ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਉਹਨਾਂ ਨੇ ਵਿਧਾਨ ਸਭਾ ਦੀ ਕਾਰਵਾਈ ਦਾ ਵੀਡੀਓ ਵੀ ਸਾਂਝਾ ਕੀਤਾ। ਜਰਨੈਲ ਸਿੰਘ ਬੋਲ ਰਹੇ ਸੀਗੇ, ਮੈਂ ਸਾਰੀ ਗੱਲ ਦੇ ਨਾਲ ਸਹਿਮਤ ਹੋ ਜਾਣਾ ਕਿ ਹੋ ਸਕਦਾ ਜਰਨੈਲ ਸਿੰਘ ਭਾਵਨਾਵਾਂ ਦੇ ਵਿੱਚ ਬਹਿ ਕੇ ਜਾਂ ਜਜ਼ਬਾਤੀ ਹੋ ਕੇ ਉਹਨਾਂ ਨੇ ਗੱਲ ਕਹਿਤੀ ਹੋਵੇ, ਪਰ ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜੀ ਗੱਲ ਕਹਿ ਰਿਹਾ ਉਹਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਰਾਜੀਵ ਗਾਂਧੀ ਦੇ ਵਿਰੁੱਧ ਮਤਾ ਉਹਨਾਂ ਦੇ ਸਾਹਮਣੇ ਪਾਸ ਕੀਤਾ ਗਿਆ, ਪਰ ਬਾਅਦ ਦੇ ਵਿੱਚ ਗਾਂਧੀ ਦਾ ਨਾਂ ਗਾਇਬ ਕਰਤਾ। ਸੋ ਸਿਰਸਾ ਦਾ ਸਵਾਲ ਜਿਹੜਾ ਵਾ ਵੈਲਿਡ ਇੱਥੇ ਪੁਆਇੰਟ ਰੱਖਦਾ ਵਾ ਕਿ ਫਿਰ ਜੇ ਮਤਾ ਸੀਗਾ ਫਿਰ ਇਹਨੂੰ ਪਲਟੀ ਮਾਰਨ ਦੀ ਕੀ ਲੋੜ ਸੀ। ਅਸਲ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦਾ ਮਹਾਗਠਬੰਧਨ ਹੋਣ ਜਾ ਰਿਹਾ, ਔਰ ਜਦੋਂ ਇਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਚੀਜ਼ ਆਉਣ ਵਾਲੇ ਟਾਈਮ ਦੇ ਵਿੱਚ ਇਸ ਸਵਾਲ ਦਾ ਜਵਾਬ ਦੇਣਾ ਪਊਗਾ ਤੇ ਇਹਨਾਂ ਨੇ ਫਿਰ ਤਕਨੀਕੀ ਖਰਾਬੀ ਦਾ ਨਾਂ ਦੇ ਕੇ ਪਲਟੀ ਮਾਰ ਲਈ। ਪਰ ਬਹੁਤੇ ਲੋਕ ਜਿਹੜੇ ਆ ਇਹਨਾਂ ਨੂੰ ਹੁਣ ਕਹਿੰਦੇ ਕਿ ਇਹਨਾਂ ਨੇ ਯੂ ਟਰਨ ਲੈ ਲਿਆ। ਮਤਾ ਇਹੀ ਸੀਗਾ ਕਿ ਵਾਪਸ ਲਿਆ ਜਾਵੇ,
ਪਰ ਜਦੋਂ ਹਲਕਾ ਲਾਂਬਾ ਦਾ ਟਵੀਟ ਆਇਆ ਉਹਨਾਂ ਨੇ ਵਿਰੋਧ ਕੀਤਾ, ਵਾਕਆਊਟ ਕੀਤਾ। ਫਿਰ ਜਦੋਂ ਇਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਚੀਜ਼ਾਂ ਮਹਾਗਠਜੋੜ ਤੇ ਦੇਣੀਆਂ ਪੈਣਗੀਆਂ, ਇਹਨਾਂ ਦੇ ਜਵਾਬ ਦੇਣੇ ਪੈਣਗੇ, ਤਾਂ ਫਿਰ ਇਹ ਪਲਟੀ ਮਾਰ ਗਏ। ਸੋ ਭਾਰਤੀ ਸਿਆਸਤ ਦਾ ਇੱਕ ਮੈਂ ਕਹਿ ਸਕਦਾ ਕਿ ਅਹਿਮ ਅੰਗ ਹੈ ਕਿ ਇੱਥੇ ਹਰੇਕ ਮਸਲੇ ਨੂੰ ਵਿਚਾਰਨ ਤੋਂ ਪਹਿਲਾਂ ਉਹਦੀਆਂ ਇਹ ਵੇਖਿਆ ਜਾਂਦਾ ਕਿ ਸਾਡੀ ਕੁਰਸੀ ਨੂੰ ਜਾਂ ਸਾਡੀ ਪਾਰਟੀ ਦੀ ਸਿਆਸਤ ਨੂੰ ਇਸ ਮਸਲੇ ਤੋਂ ਕਿੰਨਾ ਕੁ ਲਾਭ ਹੈ, ਬੈਨੀਫਿਟ ਹੈ ਕਿ ਖਤਰਾ ਹੈ। ਜੇਕਰ ਕੇਜਰੀਵਾਲ ਨੇ ਵਾਕਈ ਯੂ ਟਰਨ ਮਾਰਿਆ ਤੇ ਫਿਰ ਇਹ ਵੀ ਭਾਜਪਾ, ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨਾਲੋਂ ਲਹਿਦਾ ਨਹੀਂ, ਕਿਉਂਕਿ ਉਹਨਾਂ ਤੇ ਵੀ ਇਹੀ ਐਲੀਗੇਸ਼ਨ ਲੱਗਦਾ ਕਿ ਸਮੇਂ-ਸਮੇਂ ਤੇ ਇਹਨਾਂ ਨੇ ਭਾਵਨਾਵਾਂ ਕੈਚ ਕੀਤੀਆਂ ਤੇ ਇਸ ਬੰਦੇ ਨੇ ਫਿਰ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ। ਤੇ ਇੱਕ ਪ੍ਰਵੀਨ ਜੀ ਜ਼ਰੂਰ ਕਲੀਅਰ ਕਰ ਦਿਓ, ਜਰਨੈਲ ਸਿੰਘ ਉੱਥੇ ਦੋ ਨੇ ਜਿਹੜੇ ਛੋਟੇ ਜਰਨੈਲ ਸਿੰਘ ਉਹਨਾਂ ਨੇ ਮਤਾ ਸੀਗਾ ਇਹ? ਨਹੀਂ, ਜਿਹੜੇ ਜਰਨੈਲ ਸਿੰਘ ਨੇ ਜੀ ਉਹ ਪੱਤਰਕਾਰ ਜਿਹੜੇ ਪੱਤਰਕਾਰ ਤਾਂ ਸ਼ਾਇਦ ਉਹ ਤੋਂ ਛੱਡ ਗਏ ਜੀ ਵਿਧਾਇਕੀ, ਉਸ ਤੋਂ ਬਾਅਦ ਤਾਂ ਮੈਨੂੰ ਫਿਰਸਾ ਆ ਗਿਆ ਉਹਨਾਂ ਦੀ ਥਾਂ ਤੇ ਜੀ। ਇਹ ਜਰਨੈਲ ਸਿੰਘ ਹੋਰ ਨੇ, ਉਹਨਾਂ ਨੇ ਮਤਾ ਪਾਸ ਕੀਤਾ ਸੀਗਾ ਤੇ ਇਹ ਉਹ ਬਾਅਦ ਦੇ ਵਿੱਚ ਉਹਨਾਂ ਨੇ ਯੂ ਟਰਨ ਮਾਰਿਆ। ਉਹ ਕਹਿੰਦੇ ਕਿ ਜੀ ਨਹੀਂ, ਮੈਂ ਜਜ਼ਬਾਤੀ ਹੋ ਕੇ ਕੀਤਾ, ਹਾਲਾਂਕਿ ਪਹਿਲਾਂ ਕਾਰਵਾਈ ਦਾ ਹਿੱਸਾ ਸੀ ਮਤਾ। ਜੀ ਜੀ ਜੀ। ਅਗਲੀ ਪ੍ਰਵੀਨ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸੱਜਣ ਕੁਮਾਰ ਸੁਪਰੀਮ ਕੋਰਟ ਪਹੁੰਚਿਆ। ਦੇਖੋ, ਪਹਿਲਾਂ ਤੋਂ ਹੀ ਲੱਗਦਾ ਸੀਗਾ ਕਿ ਇਹ ਜਿਹੜਾ ਸੱਜਣ ਕੁਮਾਰ ਹੈ ਛੇਤੀ ਕਿਤੇ ਇਸ ਤਰੀਕੇ ਨਾਲ ਜੇਲ੍ਹ ਨਹੀਂ ਜਾਏਗਾ ਕਿ ਜਿਵੇਂ ਆਪਾਂ ਕਹਿੰਦੇ ਕਿ ਹਾਈ ਕੋਰਟ ਨੇ ਉਹਨੂੰ ਸਜ਼ਾ ਦਾ ਐਲਾਨ ਕਰਤਾ, ਉਹ ਬੰਦਾ ਚੱਕੂ ਜਿੱਲੀ ਜਿਸ ਤਰ੍ਹਾਂ ਤੇ ਜਾੜੂਗਾ ਜੀ 31 ਦਸੰਬਰ ਨੂੰ ਮੇਰਾ ਸਰੈਂਡਰ ਤੇ ਚੱਕੋ, ਮੇਰੇ ਲਾਓ ਹੱਥ ਖੜੀ ਲੈ ਜਾਓ, ਮੈਨੂੰ ਅੰਦਰ ਤੇ ਬਿਠਾਓ, ਮੈਨੂੰ ਜਿਹੜੀ ਕਾਲ ਕੋਠੜੀ ਹੈ ਜੇਲ੍ਹ ਦੀ ਉਹਦੇ ਚ ਏਦਾਂ ਨਹੀਂ ਹੋਣ ਦੀ ਮੈਂ ਕਹਿ ਸਕਦਾ ਕਿ ਸ਼ਾਂਤੀ ਘੱਟ ਸੀਗੀ ਕਿ ਸਿੱਧਾ ਨਹੀਂ ਇਹ ਜਾਊਗਾ। ਪਰ ਕਾਨੂੰਨੀ ਨੁਕਤੇ ਨਿਗਾਹ ਦੇ ਨਾਲ ਜੇਕਰ ਰਾਜੀ ਇਸ ਚੀਜ਼ ਨੂੰ ਵੱਚ ਗਏ ਤਾਂ ਫਿਲਹਾਲ ਤਾਂ ਇਹ ਗਿਆ ਸੁਪਰੀਮ ਕੋਰਟ ਪਹੁੰਚਿਆ। ਇਹ ਕਹਿੰਦੇ ਕਿ ਜਿਹੜੀ ਦਿੱਲੀ ਹਾਈ ਕੋਰਟ ਤੋਂ ਸੱਜਣ ਕੁਮਾਰ ਨੂੰ 5 ਸਿੱਖਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਉਂਦੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ, 31 ਦਸੰਬਰ ਨੂੰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਸੀਗੇ ਤੇ ਹੁਣ ਇਹ ਬੰਦੇ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਪਰ ਇਹਦੇ ਪਹਿਲਾਂ ਇਹਨੇ ਕਿਹਾ ਸੀਗਾ ਕਿ ਮੈਨੂੰ ਮਹੀਨੇ ਦੀ ਮੌਲਤ ਦੇ ਦਿਓ, ਮੇਰੇ ਪਰਿਵਾਰਕ ਕਾਰਨ ਹੈ। ਤਾਂ ਪੁੱਛਣਾ ਇਹ ਸਵਾਲ ਇਹ ਵੀ ਬਣਦਾ ਕਿ ਜਦੋਂ ਇਹਨੂੰ ਸਜ਼ਾ ਦਾ ਐਲਾਨ ਹੋਇਆ ਸੀਗਾ ਤਾਂ ਉਦੋਂ ਇਹਦੇ ਪਰਿਵਾਰਕ ਕੰਮ ਕਿੱਥੇ ਸੀਗੇ, ਜਦੋਂ ਕਿ ਇਹਨੂੰ ਕਿਹਾ ਗਿਆ ਸੀ 31 ਦਸੰਬਰ ਨੂੰ। ਇਹ ਸਭ ਕੁਝ ਸਾਹਮਣੇ ਸੀਗੀਆਂ ਗੱਲਾਂ ਕਿ ਸੁਪਰੀਮ ਕੋਰਟ ਮੂਵ ਕੀਤੇ ਬਿਨਾਂ ਨਹੀਂ ਰਹੂਗਾ। ਪਰ ਉੱਥੇ ਇੱਕ ਮੱਦ ਹੈ ਸੁਪਰੀਮ ਕੋਰਟ ਦੇ ਵਿੱਚ ਜਾਣਾ, ਜੇਕਰ ਤੁਸੀਂ ਆਪਦੀ ਜ਼ਮਾਨਤ ਦੇ ਲਈ ਜਾਂ ਰਾਹਤ ਦੇ ਲਈ ਜਾਂ ਮਤਲਬ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਡੀ ਅਪੀਲ ਦੀ ਸੁਣਵਾਈ ਹੋਵੇ, ਤਾਂ ਉਹਦੀ ਇੱਕ ਮੱਦ ਹੈ। 1970 ਦਾ ਇੱਕ ਐਕਟ ਹੈ, ਉਹਦੇ ਵਿੱਚ ਇਹ ਮੱਦ ਹੈ ਕਿ ਜੇਕਰ ਤੁਸੀਂ ਸੁਪਰੀਮ ਕੋਰਟ ਮੂਵ ਕਰਨਾ ਹੈ ਔਰ ਹਾਈ ਕੋਰਟ ਨੇ ਤੁਹਾਨੂੰ ਕਿਸੇ ਮਾਮਲੇ ਦੇ ਵਿੱਚ ਸਰੈਂਡਰ ਕਰਨ ਦੇ ਲਈ ਕਹਿ ਦਿੱਤਾ ਔਰ ਤੁਸੀਂ ਜੇਲ੍ਹ ਜਾਣਾ ਵਾ, ਤਾਂ ਉਹਦੇ ਵਿੱਚ ਮੱਦ ਇੱਕ ਇਹ ਹੈ ਕਿ ਤੁਹਾਨੂੰ ਪਹਿਲਾਂ ਜੇਲ੍ਹ ਦਾ ਸਰਟੀਫਿਕੇਟ ਐਂਟਰੀ, ਯਾਨੀ ਕਿ ਉੱਥੇ ਤੁਹਾਡੀ ਐਂਟਰੀ ਹੋਊਗੀ, ਜੇਲ੍ਹ ਦੇ ਅੰਦਰ ਤੁਸੀਂ ਜਾਓਗੇ, ਫਿਰ ਤੁਹਾਨੂੰ ਸਰਟੀਫਿਕੇਟ ਮਿਲੂਗਾ, ਫਿਰ ਉਹ ਸਰਟੀਫਿਕੇਟ ਲਾ ਕੇ ਤੁਸੀਂ ਸੁਪਰੀਮ ਕੋਰਟ ਮੂਵ ਹੋ ਸਕਦੇ ਹੋ। ਸੋ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਤਾਂ ਜੇਲ੍ਹ ਦੀ ਦਾਲ ਸੱਜਣ ਕੁਮਾਰ ਨੂੰ ਪੀਣੀ ਪੈਣੀ ਹੈ। ਜਿੰਨਾ ਮਰਜ਼ੀ ਭੱਜ ਲੈ, ਸੁਪਰੀਮ ਕੋਰਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਛੁੱਟੀਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਜਾਣਦੇ ਆ ਕਿ ਦਸੰਬਰ ਦਾ ਲਾਸਟ ਹਫ਼ਤਾ ਵਾ ਤੇ ਉੱਥੇ ਐਡੀ ਛੇਤੀ ਗੱਲ ਨਹੀਂ ਬਣਨੀ। 31 ਦਸੰਬਰ ਨੂੰ ਸਰੈਂਡਰ ਹੈ, ਸੋ ਮੈਨੂੰ ਲੱਗਦਾ ਕਿ ਪੂਰੇ ਚਾਂਸਸ ਨੇ ਕਿ ਸਰੈਂਡਰ ਇੱਕ ਵਾਰੀ ਇਹਨੂੰ ਕਰਨਾ ਪੈਣਾ ਵਾ। ਜੀ 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 ਜੀ। ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਕਹਿੰਦੇ ਕੇਂਦਰ ਸਰਕਾਰ ਨੇ ਦਿੱਤੀ ਸ਼ਾਹਪੁਰ ਕੰਢੀ ਡੈਮ ਬਣਾਉਣ ਦੀ ਮਨਜ਼ੂਰੀ। ਦੇਖੋ, ਜਿਹੜਾ ਸ਼ਾਹਪੁਰ ਕੰਢੀ ਡੈਮ ਆ ਨਾ, ਪਹਿਲੀ ਗੱਲ ਤਾਂ ਹਰੇਕ ਚੀਜ਼ ਨੂੰ ਅਸੀਂ ਆਲੋਚਨਾਤਮਕ ਤਰੀਕੇ ਨਾਲ ਨਹੀਂ ਦੇਖ ਸਕਦੇ। ਹਰੇਕ ਚੀਜ਼ ਦੇ ਦੋ ਨਜ਼ਰੀਏ ਨੇ। ਜੇਕਰ ਅਸੀਂ ਇਹਦੀ ਐਨਾਲਿਸਿਸ ਕਰੀਏ ਤਾਂ ਇਹਦਾ ਜਿਹੜਾ ਬੈਨੀਫਿਟ ਆ ਉਹ ਇੰਡੀਆ ਨੂੰ ਵੀ ਹੈ, ਖਾਸ ਕਰਕੇ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਵੀ ਹੈ। ਪਰ ਇਸ ਤੋਂ ਉਲਟ ਜਿਹੜੀਆਂ ਇਹਦੇ ਡੀਮੈਰਿਟਸ ਨੇ ਜਾਂ ਜਿਹੜੇ ਇਹਦੇ ਨੁਕਸਾਨ ਨੇ, ਉਹਨਾਂ ਬਾਰੇ ਚਰਚਾ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਆ। ਅਸਲ ਦੇ ਵਿੱਚ ਕੀ ਹੈ ਕਿ ਹੁਣ ਜਿਹੜਾ ਕੇਂਦਰ ਸਰਕਾਰ ਆ ਉਹਨੇ ਸ਼ਾਹਪੁਰ ਕੰਢੀ ਡੈਮ ਨੈਸ਼ਨਲ ਪ੍ਰੋਜੈਕਟ ਦੇ ਰੂਪ ਦੇ ਵਿੱਚ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। 19 ਦਸੰਬਰ ਨੂੰ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਜੰਮੂ ਸਰਕਾਰ ਨੂੰ ਇਹਨਾਂ ਨੇ ਭੇਜ ਦਿੱਤਾ। ਸਾਲਾਂ ਤੋਂ ਇਹ ਪ੍ਰੋਜੈਕਟ ਲੰਮਕਿਆ ਹੋਇਆ, ਹੁਣ ਰਸਤਾ ਸਾਫ਼ ਹੋਇਆ। 2800 ਕਰੋੜ ਦੇ ਕਰੀਬ ਇਹ ਤੇ ਪੈਸੇ ਲੱਗਣੇ ਆ। 26% ਹਿੱਸਾ ਸਿੰਚਾਈ ਵਿਭਾਗ ਦਾ ਤੇ ਬਾਕੀ ਬਿਜਲੀ ਵਿਭਾਗ ਦਾ, ਤੇ ਇਹਦਾ ਜਿਹੜਾ ਸਿੰਚਾਈ ਵਾਲੇ ਹਿੱਸੇ ਦਾ 90% ਹਿੱਸਾ ਕੇਂਦਰ ਸਰਕਾਰ ਦੇਊਗੀ, 10% ਪੰਜਾਬ ਸਰਕਾਰ ਨੂੰ ਖਰਚ ਕਰਨਾ ਪਊਗਾ। ਬਿਜਲੀ ਦੇ ਖੇਤਰ ਦੇ ਵਿੱਚ ਆਉਣ ਵਾਲਾ ਜਿਹੜਾ ਪੂਰਾ ਖਰਚਾ ਪਾਵਰਕਾਮ ਵੱਲੋਂ ਚੁੱਕਿਆ ਜਾਊਗਾ, ਜਦਕਿ ਲਗਭਗ 1400 ਕਰੋੜ ਦੇ ਕਰੀਬ ਆਉਂਦਾ ਉਹ ਜਿਹੜਾ ਬਿਜਲੀ ਦੇ ਜਿਹੜਾ ਪਾਵਰਕਾਮ ਚੁੱਕੂਗੀ ਜਿਹੜੇ ਖਰਚੇ ਨੂੰ। ਪਾਣੀ ਸੰਸਥਾਨ ਜਿਹੜਾ ਮੰਤਰਾਲਾ ਵਾ ਉਹਨੇ ਇਸ ਸੰਬੰਧੀ ਮੈਮੋਰੈਂਡਮ ਜਾਰੀ ਕਰ ਦਿੱਤਾ ਤੇ ਇਹ ਵੀ ਗੱਲ ਕਹੀ ਹੈ ਕਿ 2022-23 ਤੱਕ ਕਿਸ਼ਤਾਂ ਦੇ ਰੂਪ ਦੇ ਵਿੱਚ ਅਸੀਂ 485 ਕਰੋੜ ਰੁਪਇਆ ਤੁਹਾਨੂੰ ਦਿਆਂਗੇ। ਹੁਣ ਜਿਹੜੇ ਇਹਦੇ ਨਾਲ ਸਵਾਲ ਜੁੜਦੇ ਨੇ ਉਹ ਇਹ ਜੁੜਦੇ ਨੇ ਕਿ ਸਾਡਾ ਬਹੁਤਾ ਜਿਹੜਾ ਪਾਣੀ ਹੈ, ਹਾਲਾਂਕਿ ਮੈਂ ਇਹ ਵੀ ਗੱਲ ਦੱਸ ਦੇਣਾ ਤੁਹਾਨੂੰ ਕਿ ਰਾਵੀ ਨਦੀ ਉੱਤੇ ਜਿਹੜਾ ਰਣਜੀਤ ਸਾਗਰ ਡੈਮ ਬਣਿਆ, ਉਸ ਤੋਂ ਬਾਅਦ ਬਿਜਲੀ ਬਣਾਉਣ ਤੋਂ ਬਾਅਦ ਛੱਡੇ ਗਏ ਪਾਣੀ ਨੂੰ ਸ਼ਾਹਪੁਰ ਕੰਢੀ ਦੇ ਵਿੱਚ ਬਰਾਜ ਬਣਾ ਕੇ ਇਕੱਠਾ ਕੀਤਾ ਜਾਣਾ ਹੈ। 206 ਮੈਗਾਵਾਟ ਦੇ ਛੋਟੇ ਪਾਵਰ ਪਲਾਂਟ ਲੱਗਣਗੇ
ਰੁਕ ਕੇ ਪਾਣੀ ਨੂੰ ਨਵੇਂ ਸਿਰੇ ਤੋਂ ਚੈਨਲਾਈਜ਼ ਕਰਕੇ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਦਿੱਤਾ ਜਾਊਗਾ। ਦੇਖੋ ਪੰਜਾਬ ਨੂੰ ਕਿੰਨਾ ਪਾਣੀ ਦਿੱਤਾ ਜਾਊਗਾ, ਕਿਉਂਕਿ ਪੰਜਾਬ ਨੂੰ ਇਹ ਕਿਹਾ ਜਾਂਦਾ ਕਿ ਪੰਜਾਬ ਰਿਪੇਰੀਅਨ ਸੂਬਾ ਵਾ, ਇਹਦੇ ਕੋਲੇ ਪਾਣੀ ਆਲਰੇਡੀ ਜ਼ਿਆਦਾ, ਹਰਿਆਣਾ ਅੜਿਆ ਖੜਾ, ਤੁਹਾਨੂੰ ਸਾਰਾ ਨਹੀਂ ਪਤਾ। ਦੂਜੀ ਗੱਲ ਇਹ ਕਿ ਸਾਡਾ ਜਿਹੜਾ ਪਾਣੀ ਹੈ ਰਾਵੀ ਦੇ ਜ਼ਰੀਏ, ਬਿਆਸ, ਸਤਲੁਜ ਬਿਆਸ ਦੇ ਮਾਨਸਰ ਤੋਂ ਜ਼ਰੀਏ, ਬਿਆਸ ਦੇ ਰਾਹੀਂ ਬਹੁਤਾ ਹਿੱਸਾ ਸਾਡਾ ਪਾਕਿਸਤਾਨ ਨੂੰ ਚਲਾ ਜਾਂਦਾ ਹੈ। ਤਾਂ ਕਿ ਇੱਥੇ ਕੋਈ ਇਹੋ ਜਿਹਾ ਉਪਰਾਲਾ ਹੋਊਗਾ ਕਿ ਜਿਹੜਾ ਪਾਣੀ ਵਾਧੂ ਹੋਊਗਾ ਉਹਨੂੰ ਕਿਸੇ ਤਰੀਕੇ ਨਾਲ ਪਾਕਿਸਤਾਨ ਜਾਣ ਤੋਂ ਰੋਕਿਆ ਜਾਵੇ। ਸੋ ਭੂਗੋਲਿਕ ਕਾਰਨਾਂ ਤੋਂ ਜੇਕਰ ਅਸੀਂ ਅਨਾਲਿਸਿਸ ਕਰੀਏ ਜਾਂ ਫਿਰ ਅਸੀਂ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਪਾਣੀ ਦੇਣ ਦੀ ਗੱਲ ਹੈ, ਤਾਂ ਮੇਰਾ ਖਿਆਲ ਹੈ ਕਿ ਇਹ ਪਹਿਲਾਂ ਸਰਕਾਰ ਇਹ ਸ਼ੋਰ ਕਰੇ ਕਿ ਜੰਮੂ ਕਸ਼ਮੀਰ ਦੇ ਵਿੱਚ ਕਿੰਨਾ ਰਹੂਗਾ ਹਿੱਸਾ, ਉਸ ਤੋਂ ਬਾਅਦ ਸਾਡੇ ਪੰਜਾਬ ਕੋਲ ਕਿੰਨਾ ਹੋਊਗਾ। ਸੋ ਜੇਕਰ ਇਹ ਚੀਜ਼ਾਂ ਮੱਦਾ ਸਾਫ਼ ਹੋ ਜਾਂਦੀਆਂ ਫਿਰ ਤਾਂ ਪੰਜਾਬ ਨੂੰ ਫਾਇਦਾ ਬਹੁਤ ਮਿਲੂਗਾ। ਆਲਰੇਡੀ ਵੀ ਜੇਕਰ ਇਹ ਡੈਮ ਬਣਦਾ ਵਾ ਤਾਂ ਪੰਜਾਬ ਦੇ ਪੱਖ ਤੋਂ ਇਹ ਹੈ ਕਿ ਉੱਥੇ ਮਾੜਾ ਮੋਟਾ ਜਿਹੜਾ ਇੰਪਲੋਇਮੈਂਟ ਜਨਰੇਟ ਹੋਣੀ ਹੈ ਤਾਂ ਉਹਦਾ ਕਿਤੇ ਨਾ ਕਿਤੇ ਪੰਜਾਬ ਨੂੰ ਬੈਨੀਫਿਟ ਜ਼ਰੂਰ ਹੋਊਗਾ। ਪਰ ਪਾਣੀ ਵਾਲੇ ਮਸਲੇ ਦੇ ਵਿੱਚ ਲੱਗਦਾ ਕਿਤੇ ਪੰਜਾਬ ਦੇ ਹੱਥ ਲੋਲੀਪੌਪ ਨਾ ਆ ਜੀ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ GST ਕੌਂਸਲ ਦੀ ਮੀਟਿੰਗ ਦੇ ਵਿੱਚ 33 ਚੀਜ਼ਾਂ ਤੇ 18% ਤੋਂ ਘਟਾ ਕੇ 12 ਤੇ 5% ਦੀ ਦਰ ਕੀਤੀ ਗਈ ਹੈ। ਦੇਖੋ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ GST ਪ੍ਰੀਸ਼ਦ ਦੀ 31ਵੀਂ ਮੀਟਿੰਗ ਹੋਈ ਹੈ ਤੇ ਹੁਣ ਇਹਨਾਂ ਨੇ ਦੱਸਿਆ ਕਿ 33 ਚੀਜ਼ਾਂ ਦੀ ਕੀਮਤ ਅਸੀਂ 18% ਤੋਂ 12 ਤੋਂ ਲੈ ਕੇ 5% ਸਲੈਬ ਦੇ ਵਿੱਚ ਕਰਾਂਗੇ। ਅਰੁਣ ਜੇਤਲੀ ਇਸ ਮੀਟਿੰਗ ਦੇ ਵਿੱਚ ਸੀਗੇ ਤੇ ਹੁਣ ਇਹ ਕਹਿੰਦੇ ਕਿ ਲਗਜ਼ਰੀ ਚੀਜ਼ਾਂ ਨੂੰ ਛੱਡ ਕੇ ਹੋਰ ਸਾਰੀਆਂ ਚੀਜ਼ਾਂ ਜਿਹੜੀ ਟੈਕਸ ਦੀ ਦਰ ਆ ਉਹਨੂੰ 18% ਜਾਂ ਉਸ ਤੋਂ ਹੇਠਾਂ ਲਿਆਂਦਾ ਜਾਣਾ ਚਾਹੀਦਾ। 34 ਚੀਜ਼ਾਂ ਨੂੰ ਛੱਡ ਕੇ ਹੋਰ ਸਾਰੀਆਂ ਜਿਹੜੀਆਂ 18% ਜਾਂ ਉਸ ਤੋਂ ਘੱਟ ਦੇ ਸਲੈਬ ਦੇ ਵਿੱਚ ਆ ਜਾਣਗੀਆਂ। ਚੰਗੀ ਗੱਲ ਹੈ, ਸਰਕਾਰ ਨੂੰ ਪਤਾ ਲੱਗਿਆ ਕਿ ਮਾੜੀ ਮੋਟੀ ਲੋਕਾਂ ਨੂੰ ਰਾਹਤ ਵੀ ਦੇਣੀ ਚਾਹੀਦੀ ਹੈ, ਸਰਕਾਰਾਂ ਦਾ ਫਰਜ਼ ਹੈ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਗੇ ਲੋਕ ਸਭਾ ਚੋਣਾਂ ਹੋਣੀਆਂ ਨੇ, ਉਹਦੇ ਮੱਦੇ ਨਜ਼ਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੀਤੀਆਂ ਜਾ ਰਹੀਆਂ, ਟੈਕਸ ਸਲੈਬਾਂ ਦੇ ਵਿੱਚ ਛੋਟ। ਪਰ GST ਜਿਹੜੀ ਪ੍ਰਣਾਲੀ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਗੁੰਝਲਦਾਰ ਪ੍ਰਣਾਲੀ ਹੈ, ਉਹਨੂੰ ਵੀ ਸੌਖਾ ਕਰ ਦੇਣਾ ਚਾਹੀਦਾ। ਸਲੈਬਾਂ ਦੇ ਵਿੱਚ ਛੋੜ ਦੇਣ ਨਾਲ ਕੁਛ ਨਹੀਂ ਹੋਣਾ। ਸੈਕਿੰਡ ਥਿੰਗ ਜਿਹੜੀ ਰਾਜੀ ਇਹ ਹੈ ਕਿ ਪ੍ਰਧਾਨ ਮੰਤਰੀ ਨੇ 3 ਦਿਨ ਪਹਿਲਾਂ ਕਹਿਤਾ ਸੀਗਾ ਕਿ ਅਸੀਂ 99% ਦੀ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ 18% ਦੀ ਲੈ ਕੇ ਆਵਾਂਗੇ। ਪਰ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਉਹ ਕਿਸੇ ਨੂੰ ਇਹ ਨਹੀਂ ਦੱਸਦੇ ਕਿ 97% ਚੀਜ਼ਾਂ ਪਹਿਲਾਂ ਹੀ 18% ਦੇ ਸਲੈਬ ਤੇ ਹੈਗੀਆਂ। ਤੇ ਦੂਜੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦਾ GST ਕੌਂਸਲ 'ਚ ਹੀ ਹੈ ਨੀਗਾ, ਉਹਨੂੰ ਕਿਵੇਂ ਪਤਾ ਲੱਗਾ ਕਿ ਭਾਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਸੋਧ ਕਰਾਂਗੇ। GST ਕੌਂਸਲ ਦੇ ਵਿੱਚ ਤਾਂ ਵਿੱਤ ਮੰਤਰੀ ਹੈ ਨਾ, ਪ੍ਰਧਾਨ ਮੰਤਰੀ ਨੂੰ ਕਿਵੇਂ ਪਹਿਲਾਂ ਪਤਾ ਲੱਗਾ ਕਿ ਅਸੀਂ 99% ਕਰ ਦਾਂਗੇ। ਔਰ ਦੂਜੀ ਗੱਲ ਇਹ ਹੈ ਕਿ ਅੰਕੜਿਆਂ ਨੂੰ ਲੋਕ ਪੱਖੀ ਬਣਾ ਕੇ ਇੱਕ ਭਾਸ਼ਣ ਕਲਾ ਦੀ ਉਹਨਾਂ ਦੇ ਵਿੱਚ ਬੜੀ, ਮੈਂ ਕਹੂੰਗਾ ਕਿ ਬਹੁਤ ਤਕੜੀ ਕਲਾ ਉਹਨਾਂ ਦੇ ਵਿੱਚ, ਕਿ ਚੀਜ਼ਾਂ ਨੂੰ ਨਾਟਕੀ ਮੋੜ ਕਿਵੇਂ ਦੇਣਾ, ਚੀਜ਼ਾਂ ਨੂੰ ਲੋਕਾਂ ਦੇ ਪੱਖ ਦੇ ਵਿੱਚ, ਭਾਜਪਾ ਨੂੰ ਲੋਕਾਂ ਦੇ ਪੱਖ ਦੇ ਵਿੱਚ ਕਿਵੇਂ ਪੇਸ਼ ਕਰਨਾ। ਤਾਂ ਉਹ ਇਹ ਹੈ ਕਿ ਉਹ ਕਹਿੰਦੇ ਕਿ 99% ਚੀਜ਼ਾਂ ਅਸੀਂ ਲਿਆਵਾਂਗੇ ਜਿਹੜੀਆਂ 18 ਤੋਂ ਥੱਲੇ ਹੋਣਗੀਆਂ, ਜਦਕਿ 97% ਆਲਰੇਡੀ ਹੈਗੀਆਂ। ਇਹੀ ਪ੍ਰਧਾਨ ਮੰਤਰੀ ਪਹਿਲਾਂ ਇਹ ਕਹਿਣਾ ਸੀਗਾ ਕਿ ਜਦੋਂ 2014 ਦੇ ਵਿੱਚ ਅਸੀਂ ਭਾਰਤ ਦੇ ਵਿੱਚ ਸੱਤਾ ਦੇ ਵਿੱਚ ਆਏ ਹਾਂ ਤੇ ਇੱਥੇ 2 ਮੋਬਾਈਲ ਕੰਪਨੀਆਂ ਸੀ, ਹੁਣ 102 ਹੋ ਗਈਆਂ। ਜਦਕਿ ਸੱਚ ਇਹ ਹੈ ਕਿ 102 ਕੰਪਨੀਆਂ ਨਹੀਂ ਹੋਈਆਂ, 102 ਉਹ ਥਾਂ ਟਿਕਾਣੇ ਹੋ ਗਏ ਜਿੱਥੇ ਮੋਬਾਈਲ ਆ ਕੇ ਅਸੈਂਬਲ ਹੁੰਦੇ ਆ। ਪਾਰਟਸ ਜਿਹੜੇ ਆ, ਜਿਹੜਾ ਮਿਲੀਅਨ ਦਾ ਪਾਰਟ ਸੀਗਾ ਸਾਡਾ, ਪਾਰਟਸ ਅਸੀਂ ਬਾਹਰੋਂ ਹੀ ਮੰਗਵਾਉਣੇ ਆ। ਸੋ ਇਹ ਜਿਹੇ ਲੋਕ ਹੈ ਸਾਡੇ ਮੋਦੀ ਸਾਹਿਬ ਜਾਂ ਜੇਤਲੀ ਸਾਹਿਬ, ਜਿਨ੍ਹਾਂ ਨੂੰ ਨਾ ਅੰਕੜਿਆਂ ਨੂੰ ਬੜੇ ਤਰੀਕੇ ਨਾਲ ਪੇਸ਼ ਕਰਨਾ ਆਉਂਦਾ ਕਿ ਜੇਕਰ ਇਹਨਾਂ ਨੇ ਦੱਸਣਾ ਹੋਵੇ ਕਿ ਆਹ ਚੀਜ਼ ਤੁਹਾਡੇ ਪੱਖ ਦੇ ਵਿੱਚ ਹੈ, ਲੋਕਾਂ ਨੂੰ ਦਿਖਾਉਣਾ ਹੋਵੇ, ਤਾਂ ਗੁੰਮਰਾਹ ਕਰਨਾ ਕੋਈ ਇਹਨਾਂ ਵਾਸਤੇ ਕੋਈ ਵੱਡਾ ਕੰਮ ਨਹੀਂ ਹੈ। ਇਹ 97% ਕਹਿੰਦੇ ਨੇ, 99% ਕਹਿੰਦੇ 97% ਪਹਿਲਾਂ ਹੀ ਹੈ। ਇਹ ਉਹੀ ਲੋਕ ਹੈ ਜਦੋਂ UPA ਨੇ 18% ਦੀ ਟੈਕਸ ਸਲੈਬ ਲਿਆਉਣ ਦੀ ਗੱਲ ਕੀਤੀ ਸੀ, ਉਦੋਂ ਇਹਨਾਂ ਨੇ ਵਿਰੋਧ ਕੀਤਾ ਸੀਗਾ, ਜਦਕਿ ਆਪ ਇਹਨਾਂ ਨੇ ਲੋਕਾਂ ਦੇ 28% ਸੋਚਿਆ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਹੜਾ ਦੱਸਿਆ ਜਾ ਰਿਹਾ ਆ ਕੈਪਟਨ ਦੇ ਫਾਰਮ ਹਾਊਸ ਦੇ ਵਿੱਚ ਬਚਾਅ ਲਈ ਸਰਕਾਰੀ ਫੰਡਾਂ ਦੀ ਵਾਛੜ ਤੇ ਖਹਿਰਾ ਨੇ ਜਤਾਇਆ ਸਖਤ ਇਤਰਾਜ਼। ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ, ਉਹਨਾਂ ਦਾ ਮੁੱਲਾਂਪੁਰ ਗਰੀਬਦਾਸ ਦੇ ਕੋਲੇ ਜਿਹੜਾ ਇਲਾਕਾ ਉੱਥੇ ਬਣਾ ਰਿਹਾ ਉਹ ਫਾਰਮ ਹਾਊਸ, ਕਾਫੀ ਵੱਡਾ ਫਾਰਮ ਹਾਊਸ ਹੈ। ਬਣਾਉਣਾ ਵੀ ਪੈਣਾ ਹੀ ਸੀ ਕਿਉਂਕਿ ਨਾਲ ਹੀ ਬਾਲ ਸਾਹਿਬ ਦਾ ਖੁੱਲਾ ਹੋਟਲ ਹੈ। ਤੇ ਜਦੋਂ ਸਾਡੇ ਲੀਡਰ ਫਿਰ ਕਿਸੇ ਪਾਸੇ ਭੱਜਦੇ ਆ, ਫਿਰ ਇਹਨਾਂ ਨੂੰ ਹੋੜ ਲੱਗ ਜਾਂਦੀ ਹੈ ਕਿ ਯਾਰ ਉਹ ਬਣਾ ਗਿਆ, ਮੈਂ ਕਿਉਂ ਪਿੱਛੇ ਰਵਾਂ। ਸੋ ਹੋਟਲ ਦੇ ਨੇੜੇ ਫਾਰਮ ਬਣਨਾ ਸੀ, ਨਹੀਂ ਤਾਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਸ਼ਿਮਲੇ ਜਾਣਾ ਪੈਂਦਾ। ਤੇ ਹੁਣ ਰੌਲਾ ਕੀ ਹੈ, ਉੱਥੇ ਇੱਕ ਚੈੱਕ ਡੈਮ ਬਣ ਰਿਹਾ, ਔਰ ਚੈੱਕ ਡੈਮ ਤਾਂ ਬਣ ਰਿਹਾ ਕਿ ਦਰਿਆ ਨੂੰ ਦੇਣਾ ਵਾ ਮੋੜਾ ਉੱਥੇ। ਤੇ ਇਹ ਚੈੱਕ ਡੈਮ, ਹੁਣ ਤੁਹਾਨੂੰ ਪਤਾ ਕਿ ਡੈਮ ਬਣੂਗਾ ਤੇ ਉਹ
ਜ਼ਾਹਰ ਦੀ ਗੱਲ ਹੈ ਵੀ ਸਰਕਾਰੀ ਖਜ਼ਾਨੇ 'ਚ ਬਣੂਗਾ। ਹੁਣ ਖਹਿਰਾ ਸਾਹਿਬ ਕਹਿੰਦੇ ਕਿ ਇਹ ਜਿਹੜਾ ਡੈਮ ਬਣ ਰਿਹਾ ਇਹ ਕੈਪਟਨ ਸਾਹਿਬ ਦੀ ਜਿਹੜੀ ਰਿਹਾਇਸ਼ ਹੈ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਡੈਮ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਪੈਸਾ ਲਾਇਆ ਜਾ ਰਿਹਾ ਪੰਜਾਬ ਦੀ ਗਰੀਬ ਜਨਤਾ ਦਾ, ਯਾਨੀ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ। ਸੋ ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਫਾਰਮ ਹਾਊਸ ਬਚਾਉਣ ਦੀ ਖਾਤਰ ਕਪਤਾਨ ਸਾਹਿਬ ਜਿਹੜੇ ਆ ਉਹ ਸਰਕਾਰੀ ਫੰਡਾਂ ਦੇ ਨਾਲ ਦਰਿਆ ਦਾ ਰੁੱਖ ਬਦਲ ਰਹੇ ਆ। ਕੰਵਰ ਸੰਧੂ ਨੇ ਇੱਕ ਚਿੱਠੀ ਵੀ ਲਿਖੀ ਹੈ ਮੁੱਖ ਮੰਤਰੀ ਨੂੰ। ਉਹ ਕਹਿੰਦਾ ਕਿ ਇਹ ਚੈੱਕ ਡੈਮ ਬਣਨ ਦੇ ਨਾਲ ਪਿੰਡ ਵਾਲਿਆਂ ਨੂੰ ਕੋਈ ਫਾਇਦਾ ਨਹੀਂ ਹੋਣਾ, ਬਲਕਿ ਇਹਦਾ ਫਾਇਦਾ ਜਿਹੜਾ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਨੂੰ ਹੈ। ਨਾਲ ਹੀ ਉਹ ਗੱਲ ਕਹਿ ਰਹੇ ਕਿ ਜਿਹੜਾ ਪੱਲਣਪੁਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਪਣਾ ਫਾਰਮ ਹਾਊਸ ਤਿਆਰ ਕਰਵਾਇਆ ਤੇ ਉਹਦੀ ਤਰਜ਼ੇ ਅਮਲ ਤੇ ਕੈਪਟਨ ਸਰਕਾਰ ਵੀ ਮੁੱਖ ਮੰਤਰੀ ਦੇ ਫਾਰਮ ਹਾਊਸ ਦੇ ਲਈ ਖਜ਼ਾਨਾ ਖਾਲੀ ਕਰਦੀ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹ ਫੈਸਲਾ ਨਾ ਬਦਲਿਆ ਤਾਂ ਲੋਕਾਂ ਦਾ ਨੁਕਸਾਨ ਹੋਊਗਾ, ਪਿੰਡਾਂ ਦਾ ਨੁਕਸਾਨ ਹੋਊਗਾ। ਤਾਂ ਦੇਖੋ ਕੰਵਰ ਸੰਧੂ ਜਿਹੜੇ ਉਸ ਹਲਕੇ ਤੋਂ ਵਿਧਾਇਕ ਨੇ ਤਾਂ ਉਹਨਾਂ ਨੇ ਲੋਕਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਖੜਨਾ ਬਣਦਾ ਹੀ ਹੈ, ਫਰਜ਼ ਉਹਨਾਂ ਦਾ ਹੈਗਾ ਵਾ। ਪਰ ਖਹਿਰਾ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਉਹ ਜਿਹੜਾ ਪ੍ਰੋਜੈਕਟ ਹੈ ਉੱਥੇ ਉਹਦੀ ਉਸਾਰੀ ਨੂੰ ਲੈ ਕੇ ਜਾਂ ਉਹਦੀ ਜਿਹੜੀ ਲੋਕੇਸ਼ਨ ਆ ਉਹਨੂੰ ਲੈ ਕੇ ਕਾਫੀ ਸਵਾਲ ਵੀ ਖੜੇ ਕੀਤੇ ਹੈ। ਤੀਜੀ ਗੱਲ ਇਹ ਹੈ ਕਿ ਉੱਥੇ ਮਾਈਨਿੰਗ ਮਾਫੀਆ ਬੜਾ ਸਰਗਰਮ ਆ ਉਸ ਇਲਾਕੇ ਦੇ ਵਿੱਚ। ਪਹਾੜ ਤਕਰੀਬਨ ਖੋਦ ਲਏ ਗਏ ਸਾਰੇ ਪਹਾੜ। ਤਾਂ ਜਦੋਂ ਵੀ ਕੋਈ ਇਹੋ ਜਿਹੀ ਕੁਦਰਤੀ ਆਫਤ ਆਉਂਦੀ ਤਾਂ ਮੈਨੂੰ ਲੱਗਦਾ ਕਿ ਛੇਤੀ ਕਿਤੇ ਹੁਣ ਅਸੀਂ ਉਸ ਚੀਜ਼ ਦਾ ਮੁਕਾਬਲਾ ਕਰਨ ਦੇ ਯੋਗ ਵੀ ਰਵਾਂਗੇ ਜੇਕਰ ਇਸੇ ਤਰੀਕੇ ਨਾਲ ਮਾਈਨਿੰਗ ਚੱਲਦੀ ਰਹੀ। ਤਾਂ ਜ਼ਰੂਰ ਇਹ ਜਿਹੜੀ ਚੀਜ਼ ਆ ਉਹ ਰੁਕਣੀ ਚਾਹੀਦੀ ਹੈ। ਜੇਕਰ ਸਰਕਾਰੀ ਖਜ਼ਾਨਾ ਵਰਤ ਕੇ ਯੂਜ਼ ਕਰਕੇ ਤੇ ਫਾਇਦਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦਿੱਤਾ ਜਾ ਰਿਹਾ ਤਾਂ ਉਹ ਰੁਕਣਾ ਚਾਹੀਦਾ। ਪਰ ਇਹ ਪੰਜਾਬ ਇਹ ਜਿਹਾ ਕਿ ਇਹਦੀ ਲੁੱਟ ਲੋਕ ਬੜੇ ਸਿੱਧੇ ਢੰਗ ਨਾਲ ਕਰਦੇ ਆ। ਤੁਹਾਨੂੰ ਮੈਂ ਮਿਸਾਲ ਦੇ ਦਿੰਦਾ, ਸੁਖਬੀਰ ਸਿੰਘ ਬਾਦਲ ਆਰਬਿਟ ਐਵੀਏਸ਼ਨ ਦਾ ਹੈਲੀਕਾਪਟਰ ਯੂਜ਼ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਨ ਵਾਸਤੇ ਵਿਧਾਨ ਸਭਾ ਦੇ ਵਿੱਚ। ਤੇ ਉਹਦਾ ਬਿੱਲ ਕੌਣ ਤਾਰਦਾ? ਪੰਜਾਬ ਦੀ ਗਰੀਬ ਜਨਤਾ। ਪੰਜਾਬ ਦੇ ਖਜ਼ਾਨੇ ਦੇ ਵਿੱਚੋਂ 100 ਕਰੋੜ ਰੁਪਏ ਤੱਕ ਦਾ ਬਿੱਲ ਉਹਦਾ ਤਾਰਿਆ ਜਾਂਦਾ ਹੈ। ਆਰਬਿਟ ਐਵੀਏਸ਼ਨ ਕੀ ਹੈ? ਸੁਖਬੀਰ ਸਿੰਘ ਬਾਦਲ ਦੀ। ਕਿਰਾਇਆ ਕਿਹਨੂੰ ਜਾਂਦਾ? ਸੁਖਬੀਰ ਸਿੰਘ ਬਾਦਲ ਦੀ ਜੇਬ 'ਚ ਜਾਂਦਾ ਹੈ। ਪ੍ਰਚਾਰ ਕਿਹਦਾ ਹੁੰਦਾ? ਸ਼੍ਰੋਮਣੀ ਅਕਾਲੀ ਦਲ ਦਾ। ਤੇ ਜਦ ਕਿ ਮੈਂ ਕਹੂੰਗਾ ਕਿ ਕੰਮ ਕਿਹਦਾ ਪਤਾ ਜਾ ਰਿਹਾ? ਪੰਜਾਬ ਦੇ ਗਰੀਬ ਲੋਕਾਂ ਦਾ। ਇਸੇ ਤਰਜ਼ ਅਮਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪੰਚਾਇਤੀ ਚੋਣਾਂ ਅਕਾਲੀ ਦਲ ਵੱਲੋਂ ਸੰਗਰੂਰ ਦੇ ਵਿੱਚ ਰੋਸ ਮੁਜ਼ਾਹਰਾ। ਦੇਖੋ ਪੰਚਾਇਤੀ ਚੋਣਾਂ ਦੇ ਵਿੱਚ ਨਾ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਬੜੇ ਵੱਡੀ ਤਾਦਾਦ ਦੇ ਵਿੱਚ ਕਾਗਜ਼ ਰੱਦ ਹੋਏ ਆ। ਪਰ ਉਹਦੇ ਵਿੱਚ ਸੱਚਾਈ ਇਹ ਵੀ ਹੈ ਕਿ ਉਹਨਾਂ ਦੇ ਵਿੱਚ ਕਈ ਕਾਂਗਰਸ ਜਿਹੜੇ ਆਪਸੀ ਧੜਿਆਂ ਦੇ ਵਿੱਚ ਫਾਟੇ ਹੋਏ ਆ ਉਹਨਾਂ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਗਜ਼ ਰੱਦ ਹੋਏ ਆ। ਲੜਾਈਆਂ ਸਾਰੇ ਪੰਜਾਬ ਦੇ ਵਿੱਚ ਹੀ ਹੋਈਆਂ ਤਕਰੀਬਨ ਕੁਝ ਹਿੱਸਿਆਂ ਨੂੰ ਛੱਡ ਕੇ। ਪਹਿਲਾਂ ਤਾਂ ਅਸੀਂ ਇਹੀ ਖਬਰਾਂ ਸਾਂਝੀਆਂ ਕਰਦੇ ਹੁੰਦੇ ਸੀ ਕਿ ਫਲਾਣੇ ਥਾਂ ਲੜਾਈ ਹੋਈ, ਫਲਾਣੇ ਥਾਂ ਲੜਾਈ ਹੋਈ, ਫਲਾਣੇ ਥਾਂ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਆਹ ਥਾਂ ਬਚੀਆਂ, ਬਾਕੀ ਸਾਰੇ ਪੰਜਾਬ 'ਚ ਲੜਾਈ ਹੈ। ਯਾਨੀ ਕਿ ਸੌਖਾ ਜਿਹਾ ਹੋ ਗਿਆ ਕੰਮ ਪਹਿਲਾਂ ਨਾਲੋਂ। ਪਰ ਹੁਣ ਇਹਨਾਂ ਨੇ ਮੁਜ਼ਾਹਰਾ ਤਾਂ ਕੀਤਾ, ਰਿਪਦਮਨ ਸਿੰਘ ਢਿੱਲੋਂ ਨੇ ਉੱਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਤੇ ਸਾਬਕਾ ਵਿਧਾਇਕ ਪ੍ਰਕਾਸ਼ ਚੰਦ, ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ। ਕੁਝ ਕਾਂਗਰਸੀ ਆਗੂਆਂ ਦੇ ਕਹਿਣ ਤੇ ਪੰਚਾਇਤੀ ਚੋਣਾਂ ਦੇ ਲਈ ਵੱਖੋ ਵੱਖਰੇ ਪਿੰਡਾਂ ਦੇ ਵਿੱਚ 9 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਆ। ਕੱਲੇ ਪਟਿਆਲੇ ਦੇ ਵਿੱਚ ਹੀ ਕਾਗਜ਼ ਰੱਦ ਜਿਹੜੇ ਕੀਤੇ ਗਏ ਉਹਨਾਂ ਦੀ ਗਿਣਤੀ 300-400 ਦੱਸੀ ਗਈ ਹੈ। ਪੰਚਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ, ਸਰਪੰਚਾਂ ਦੀ ਗਿਣਤੀ ਹੈ 100-200 ਦੇ ਕਰੀਬ, ਪੰਚਾਂ ਦੀ ਗਿਣਤੀ 300-400 ਤੋਂ ਵੀ ਵੱਧ ਹੈ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਆ। ਤੇ ਉਹ ਕਹਿੰਦੇ ਕਿ ਅਸੀਂ ਬਿਲਕੁਲ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ, ਬੇਇਨਸਾਫੀ ਹੈ, ਜਮਹੂਰੀ ਕਦਰਾਂ ਕੀਮਤਾਂ ਦੇ ਖਿਲਾਫ ਹੈ। ਤੇ ਹੁਣ ਅਸੀਂ ਕਹਿੰਦੇ ਕਿ ਬਕਾਇਦਾ ਵੈਰੀਫਾਈਡ ਕਰਕੇ ਦਸਤਾਵੇਜ਼ ਦਾਖਲ ਕੀਤੇ ਸੀਗੇ ਪਰ ਉਹ ਰੱਦ ਕਰਤੇ ਤੇ ਸਾਡਾ ਧੱਕਾ ਕੀਤਾ ਜਾ ਰਿਹਾ। ਮੇਰਾ ਖਿਆਲ ਹੈ ਕਿ ਭੁੱਲ ਚੁੱਕੇ ਆ ਕਿ ਅੱਜ ਤੋਂ 2 ਸਾਲ ਪਹਿਲਾਂ ਅਕਾਲੀ ਦਲ ਵੀ ਇਸੇ ਤਰਜ਼ੇ ਅਮਲ ਤੇ ਕੰਮ ਕਰਦਾ ਸੀ। ਬੂਥ ਕੈਪਚਰ ਹੁੰਦੇ ਸੀ, ਡਾਂਗੋ ਸੋਟੀ ਹੁੰਦੇ ਸੀ, ਲੋਕ ਝੂਠੇ ਪਰਚੇ ਦਰਜ ਹੁੰਦੇ ਸੀ। ਸੋ ਇਹ ਚੀਜ਼ਾਂ ਤੋਂ ਸਾਨੂੰ ਬਚਣਾ ਪੈਣਾ ਵਾ। ਇਹਨਾਂ ਚੀਜ਼ਾਂ ਦਾ ਤੋੜ ਇਹ ਹੈ ਕਿ ਸਿਆਸੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ, ਚੋਣਾਂ ਟਰਾਂਸਪੇਰੈਂਟ ਤਰੀਕੇ ਨਾਲ ਹੋਣ। ਭਾਵੇਂ ਕਿਸੇ ਦੀ ਜੇਬ 'ਚ 1000 ਰੁਪਈਆ, ਭਾਵੇਂ ਕਿਸੇ ਕੋਲੇ 20 ਲੱਖ ਰੁਪਈਆ, ਚੋਣ 1000 ਰੁਪਏ ਵਾਲਾ ਵੀ ਉਨੀ ਲੜਨ ਦੀ ਹੈਸੀਅਤ ਰੱਖਦਾ ਹੋਵੇ। ਪਰ ਇਹ ਤਾਂ ਪੋਸੀਬਲ ਹੈ ਲੋਕਾਂ ਦੀ ਜਾਗਰੂਕਤਾ ਹੋਵੇ, ਸਿਆਸੀ ਦਖਲਅੰਦਾਜ਼ੀ ਘਟੇ। ਦੋਨੇ ਚੀਜ਼ਾਂ ਮੈਨੂੰ ਹਾਲੇ ਥੋੜ੍ਹੀਆਂ ਜਿਹੀਆਂ ਦੂਰ ਜਾਪਦੀਆਂ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਬਾਦਲਾਂ ਦੀਆਂ ਬੱਸਾਂ ਕਹਿੰਦੇ ਲਾ ਰਹੀਆਂ ਏਅਰਪੋਰਟ ਦੇ ਗੇੜੇ ਤੇ ਰੋਡਵੇਜ਼ ਠੱਪ ਆ। ਟਰਾਂਸਪੋਰਟ ਮੰਤਰੀ ਖਿਲਾਫ ਮੁਲਾਜ਼ਮ ਹੋਏ ਆ ਹੁਣ ਇਕਜੁੱਟ। ਦੇਖੋ ਸਾਡੇ ਜੇ ਪੰਜਾਬ ਦੇ ਵਿੱਚ ਕਿਸੇ ਮਹਿਕਮੇ ਦਾ ਪੱਠਾ ਬਿਠਾਉਣਾ ਨਾ ਤੇ ਉਹਦੇ ਲਈ ਸਾਨੂੰ ਦੁਸ਼ਮਣ ਸੱਦਣ ਦੀ ਨਹੀਂ ਲੋੜ। ਨਿਕੰਮਾ ਮੰਤਰੀ ਬਿਠਾ ਉਹ ਪੱਠਾ ਹੀ ਬਿਠਾ ਦੂਗਾ। ਉਹ ਸਾਰੇ ਕਾਸੇ ਨੂੰ ਬੇਫਿਕਰੀ ਕਰ। ਅਰੁਣਾ ਚੌਧਰੀ ਇਸੇ ਤਰ੍ਹਾਂ ਦੀ ਤਰਜ਼ੇ ਅਮਲ ਤੇ ਕੰਮ ਕਰ ਰਹੇ। ਮੈਨੂੰ ਨਹੀਂ ਲੱਗਦਾ ਵੀ ਹੁਣ ਬਾਦਲਾਂ ਨੂੰ ਕੁਛ ਕਹਿਣ ਦੀ ਲੋੜ ਹੈ ਜਾਂ ਬਾਦਲਾਂ ਨੂੰ ਨਵੀਆਂ ਬੱਸਾਂ ਪਾਉਣ ਦੀ ਲੋੜ ਹੈ। ਆਪੇ ਪੈ ਜਾਣਗੀਆਂ ਉਹਨਾਂ ਦੀਆਂ। ਮਸਲਾ ਕੀ ਹੈ ਕਿ ਬਾਦਲਾਂ ਦੀਆਂ ਬੱਸਾਂ ਏਅਰਪੋਰਟ ਦੇ ਗੇੜੇ ਲਾ ਰਹੀਆਂ ਤੇ ਰੋਡਵੇਜ਼ ਠੱਪ ਪਈ ਹੈ।
ਅਰੁਣਾ ਚੌਧਰੀ ਨੇ ਹਾਲੇ ਤੱਕ ਧਿਆਨ ਨਹੀਂ ਦਿੱਤਾ। ਇਹਦੇ ਕਰਕੇ ਸੂਬੇ ਨੂੰ ਰੋਜ਼ਾਨਾ ਰੋਡਵੇਜ਼ ਨੂੰ ਖਾਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ। ਮੁਲਾਜ਼ਮਾਂ ਦੇ ਮੁਤਾਬਕ ਸਰਕਾਰੀ ਬੱਸਾਂ 1 ਮਹੀਨੇ ਤੋਂ ਦਿੱਲੀ ਹਵਾਈ ਅੱਡੇ ਵੱਲ ਨਹੀਂ ਜਾ ਰਹੀਆਂ, ਜਦੋਂ ਕਿ ਬਾਦਲ ਟਰਾਂਸਪੋਰਟ ਦੀਆਂ ਬੱਸਾਂ ਨੂੰ ਕੋਈ ਰੋਕ ਨਹੀਂ ਰਿਹਾ। ਤੇ ਸੂਬਾ ਸਰਕਾਰ ਤੇ ਵੀ ਬਾਦਲ ਟਰਾਂਸਪੋਰਟ ਦਾ ਸਾਥ ਦੇਣ ਦੇ ਇਲਜ਼ਾਮ ਲਾਏ ਹੈ। ਉਹ ਕਹਿੰਦੇ ਕਿ ਅਸੀਂ ਹੁਣ ਰੋਡਵੇਜ਼ ਮੰਤਰੀ ਦੇ ਖਿਲਾਫ ਅਭਿਆਨ ਸ਼ੁਰੂ ਕਰਾਂਗੇ ਤੇ ਇਹਦਾ ਨਾਂ ਰੱਖਾਂਗੇ ਮੰਤਰੀ ਭਜਾਓ ਤੇ ਰੋਡਵੇਜ਼ ਬਚਾਓ। 1 ਜਨਵਰੀ ਨੂੰ ਸੂਬੇ ਭਰ ਦੇ ਰੋਡਵੇਜ਼ ਮੁਲਾਜ਼ਮ ਜਿਹੜੇ ਰੈਲੀਆਂ ਕਰਨਗੇ। 8 ਤੇ 9 ਜਨਵਰੀ ਨੂੰ ਰੋਡਵੇਜ਼ ਦਾ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕੀਤਾ ਜਾਊਗਾ। ਚੰਡੀਗੜ੍ਹ ਦੇ ਵਿੱਚ ਧਰਨਾ ਦਿੱਤਾ ਜਾਊਗਾ ਤੇ ਅਰੁਣਾ ਚੌਧਰੀ ਦਾ ਹੋ ਸਕਦਾ ਘਿਰਾਓ ਕੀਤਾ ਜਾਵੇ। ਤੇ ਗੱਲ ਇਹ ਹੈ ਕਿ ਮੁਲਾਜ਼ਮ ਕਹਿੰਦੇ ਕਿ ਟਰਾਂਸਪੋਰਟ ਮੰਤਰੀ ਮਹਿਕਮੇ ਵੱਲ ਧਿਆਨ ਨਹੀਂ ਦੇ ਰਹੇ, ਮਹਿਕਮਾ ਘਟਿਆ ਜਾ ਰਿਹਾ ਹੈ। ਕੈਪਟਨ ਸਰਕਾਰ ਦੀ ਸ਼ੁਰੂਆਤ ਦੇ ਵਿੱਚ ਮਾਫੀਆ ਸਰਕਾਰ ਤੋਂ ਡਰ ਗਿਆ, ਪਰ ਹੁਣ ਅਕਾਲੀਆਂ ਦੇ ਨਾਲ ਕਾਂਗਰਸੀਆਂ ਦੀਆਂ ਬੱਸਾਂ ਵੀ ਹਰਿਆਣਾ ਤੇ ਰਾਜਸਥਾਨ ਤੋਂ ਦਿੱਲੀ ਏਅਰਪੋਰਟ ਵੱਲ ਜਾਂਦੀਆਂ ਨੇ। ਇਹਦੇ ਰੋਸ ਵਜੋਂ ਅਸੀਂ ਕਹਿੰਦੇ ਕਿ ਸੂਬੇ ਭਰ ਦੇ ਵਿੱਚ ਰੋਡਵੇਜ਼ ਮੁਲਾਜ਼ਮ ਜਿਹੜੇ ਡੀਪੂਆਂ ਅੱਗੇ ਰੈਲੀਆਂ ਕਰਨਗੇ। ਹੁਣ ਦੇਖੋ ਸਵਾਲ ਕੀ ਹੈ, ਸਵਾਲ ਇਹ ਹੈ ਕਿ ਜੇਕਰ ਉੱਥੇ ਰੋਡਵੇਜ਼ ਦੀ ਬੱਸ ਵੀ ਜਾਵੇ, ਕੀ ਹੈ ਉੱਥੇ ਇਹਨਾਂ ਨੇ ਪਰਮਿਟ ਲੈਣਾ। ਇਕਰਾਰ ਜਿਹੜਾ ਹੋਇਆ ਵਾ ਮੇਰੇ ਖਿਆਲ ਹੈ ਕਿ 2002 ਤੋਂ ਜਾਂ ਸ਼ਾਇਦ 2003 ਦਾ ਹੋਇਆ ਵਾ, ਉਹਨੂੰ ਨਵਿਆਉਣ ਦੀ ਲੋੜ ਹੈ। ਕੇਜਰੀਵਾਲ ਸਰਕਾਰ ਨੇ ਉਹਨੂੰ ਰੱਦ ਕਰਤਾ ਵਾ, ਉੱਥੇ ਅਸੀਂ ਜਾ ਨਹੀਂ ਸਕਦੇ ਰੋਡਵੇਜ਼ ਦੀਆਂ ਬੱਸਾਂ। ਮਸਲਾ ਕੀ ਹੈ, ਸਰਕਾਰ ਨੇ ਕੀ ਕਰਨਾ? ਸਰਕਾਰ ਨੇ ਜਸਟ ਪਰਮਿਟ ਲੈਣਾ ਵਾ, ਇਕਰਾਰ ਨੂੰ ਨਿਊ ਕਰਨਾ, ਹੋਰ ਕੁਛ ਨਹੀਂ ਗਾ। ਪਰ ਸਰਕਾਰ ਕਰ ਨਹੀਂ ਰਹੀ। ਹੁਣ ਉਹਦਾ ਬੈਨੀਫਿਟ ਕਿਹਨੂੰ ਹੈ? ਉਹਦਾ ਬੈਨੀਫਿਟ ਉਹਨੂੰ ਆ ਜਿਹੜੇ ਘਰ ਦੀਆਂ ਜਾਂਦੀਆਂ, ਜਿਹੜੇ ਘਰ ਦੀਆਂ ਜਾਂਦੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ, ਬਾਦਲਾਂ ਦੀਆਂ ਜਾਂਦੀਆਂ। ਸੋ ਅਰੁਣਾ ਚੌਧਰੀ ਨੂੰ ਚਾਹੀਦਾ ਹੈ ਕਿ ਮਾੜੀ ਮੋਟੀ ਕਾਰਗੁਜ਼ਾਰੀ ਦਿਖਾ ਕੇ ਉੱਥੇ ਇਹ ਮਸਲਾ ਹੱਲ ਕਰੇ, ਨਹੀਂ ਤਾਂ ਉਹ ਆਲਰੇਡੀ ਮੁਲਾਜ਼ਮ ਕਹਿ ਰਹੇ ਹੈ ਕਿ ਮੰਤਰੀ ਭਜਾਓ ਰੋਡਵੇਜ਼ ਬਚਾਓ। ਸੋ ਮੇਰਾ ਖਿਆਲ ਹੈ ਕਿ ਕੈਪਟਨ ਸਾਹਿਬ ਨੂੰ ਇਸ ਮਸਲੇ 'ਤੇ ਧਿਆਨ ਦੇਣਾ ਚਾਹੀਦਾ ਹੈ। ਇਹਦੇ ਨਾਲ ਜਿੱਥੇ ਲੋਕਾਂ ਦੀ ਜੇਬ ਤੇ ਡਾਕਾ ਪੈਂਦਾ, ਉੱਥੇ ਪੰਜਾਬ ਦੇ ਖਜ਼ਾਨੇ ਦੀ ਵੀ ਇੱਕ ਸਿੱਧੇ ਤਰੀਕੇ ਨਾਲ ਲੁੱਟ ਕੀਤੀ ਜਾ ਰਹੀ ਹੈ। ਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੁੰਦਾ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।